ਲੁਧਿਆਣਾ ਦੇ ਹਿੰਦੂ ਆਗੂ ਅਨਿਲ ਅਰੋੜਾ ਵੱਲੋਂ ਇੱਕ ਸੋਸ਼ਲ ਮੀਡੀਆ ਐਪ ਤੇ ਹਿੰਦੂ ਗਰੁੱਪ ਵਿੱਚ ਗੱਲਬਾਤ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਖਿਲਾਫ ਬੇਹੱਦ ਭੱਦੀ ਸ਼ਬਦਾਵਲੀ ਵਰਤੀ ਗਈ ਸੀ, ਜਿਸ ਦੇ ਚੱਲਦਿਆਂ ਉਸ ਖਿਲਾਫ ਧਾਰਾ 295 ਏ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਸੀ, ਪਰ ਕਈ ਦਿਨ ਬਾਅਦ ਵੀ ਉਸ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਇਸ ਦੇ ਰੋਸ ਵਜੋਂ ਅੱਜ ਲੁਧਿਆਣਾ ਦੇ ਜਗਰਾਓਂ ਪੁਲ ਤੇ ਇੱਕ ਨਿਹੰਗ ਸਿੰਘ ਨੇ ਸੜਕ ਜਾਮ ਕਰ ਦਿੱਤੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਨਿਹੰਗ ਸਿੰਘ ਦੋਸ਼ੀ ਅਨਿਲ ਅਰੋੜਾ ਦੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਸੀ। ਪ੍ਰਸ਼ਾਸਨ ਨੂੰ ਅਸੀਂ ਕਹਿ ਰਹੇ ਹਾਂ ਜਾਂ ਤਾਂ ਤੁਸੀਂ ਅਰੈਸਟ ਕਰ ਲਓ ਜਾਂ ਸਾਨੂੰ ਸ਼ਾਂਤਮਈ ਜਿਹੜਾ ਆਪਾਂ 2 ਘੰਟੇ ਦੀ ਕਾਲ ਦਿੱਤੀ ਆ ਉਹ ਸਾਨੂੰ ਕਰ ਲੈਣ ਦਿਓ। ਜੇ ਐਦਾਂ ਕਰਦੇ ਰਹੇ ਤੇ ਅਸੀਂ ਅੱਜ ਕਾਲ ਦੇ ਦਾਂਗੇ ਤੇ ਗੁਰੂ ਨਾਨਕ ਨੂੰ ਭਾਵੇਂ ਹਿੰਦੂ ਮੁਸਲਿਮ ਸਿੱਖ ਈਸਾਈ ਬਾਲਮੀਕੀ ਭਰਾ ਸਾਰੇ ਮੰਨਦੇ ਆ, ਉਹ ਜਗਤ ਗੁਰੂ ਆ, ਤੇ ਅਸੀਂ ਪੂਰੇ ਪੰਜਾਬ ਨੂੰ ਕਾਲ ਦੇ ਦਾਂਗੇ। ਫਿਰ ਇਹਨਾਂ ਕੋਲ ਸਾਹਮਣੇ ਨਹੀਂ ਜਾਣਾ, ਉਹਨੇ ਇਕੱਲੇ ਨੂੰ ਪੈ ਰਹੇ ਆ ਨਾ, ਤੇ ਮੈਂ ਤਾਂ 1.25 ਲੱਖ ਮੰਨਾ, ਤੇ ਜੇ ਪੰਜਾਬ ਨੂੰ ਕਾਲ ਦੇਤੀ ਤੇ ਫਿਰ ਇਹਨਾਂ ਕੋਲ ਸਾਹਮਣਾ ਔਖਾ ਹੋ ਜਾਊਗਾ। ਤੁਸੀਂ ਦੇਖੋ ਮੈਡਮ, ਆਪਾਂ ਨੂੰ ਕਦੇ ਵੀ ਸ਼ੌਕ ਨਹੀਂ ਹੈਗਾ ਕਿ ਆਮ ਜਨਤਾ ਨੂੰ ਆਪਾਂ ਪਰੇਸ਼ਾਨ ਕਰੀਏ, ਆਪਾਂ ਕਦੇ ਵੀ ਨਹੀਂ ਚਾਹੁੰਦੇ ਆ, ਕਿਉਂਕਿ ਆਪਾਂ ਗੁਰੂ ਨਾਨਕ ਦੇ ਸਿੱਖ ਆ। ਆਪਾਂ ਨੂੰ ਕਦੇ ਵੀ ਇਹ ਨਹੀਂ ਹੁੰਦਾ ਕਿ ਆਮ ਜਨਤਾ ਨੂੰ ਪਰੇਸ਼ਾਨ ਕਰੀਏ, ਮਗਰ ਮਜਬੂਰਨ ਸਾਨੂੰ ਇਹ ਕਰਨਾ ਪਿਆ। ਅਸੀਂ ਕੀ ਕਰੀਏ, ਤੁਸੀਂ ਦੱਸੋ ਕੀ ਕਰੀਏ? ਜੇ ਆਪਾਂ ਉੱਥੇ ਬਹਿੰਦੇ ਆ ਸ਼ਾਂਤਮਈ ਤੇ ਇਹ ਕੋਈ ਆਪਣੀ ਐਕਟੀਵਿਟੀ ਨਹੀਂ ਕਰਦੇ, ਸਾਨੂੰ ਇੱਕੋ ਗੱਲ ਕਹਿੰਦੇ ਆ। 4 ਦਿਨਾਂ ਤੋਂ ਇੱਕੋ ਗੱਲ ਕਹਿ ਰਹੇ ਆ ਕਿ ਸਾਡੀ ਟੀਮਾਂ ਲੱਗੀ ਆ, ਟਰੇਸ ਕਰ ਰਹੇ ਆ, ਭਾਲ ਕਰ ਰਹੇ ਆ। ਮੈਂ ਇੱਕ ਗੱਲ ਦੱਸਾਂ, ਇਹ ਵਰਦੀ 'ਚ ਇੰਨੀ ਪਾਵਰ ਆ, ਜੇ ਇਹ ਚਾਂਦ ਤੇ ਪਰਿੰਦਾ ਪਰ ਨਹੀਂ ਮਾਰ ਸਕਦਾ। ਜੇ ਗੱਲ ਕਰੀਏ ਅਸੀਂ ਆਪਣੀ, ਜੇ ਆਪਾਂ ਸੁਰੰਗ ਪੱਟ ਕੇ ਵੀ ਵੜ ਜਾਈਏ, 7 ਸਮੁੰਦਰ ਪਾਰ ਜਾਈਏ, ਘੰਟਿਆਂ ਦੇ ਅੰਦਰ ਤੇ ਦਿਨਾਂ ਦੇ ਅੰਦਰ ਗ੍ਰਿਫਤਾਰੀ ਹੁੰਦੀ ਆ। ਜੇ ਗੱਲ ਕਰੀਏ ਦੂਜੇ ਪਾਸੇ ਦੀ, ਤੇ ਇਹ ਜਿਹੜੇ ਆ ਉਹ ਆਸ਼ਵਾਸਨ ਨਹੀਂ ਦਿੰਦੇ। ਇਹ ਵਿਤਕਰਾ ਸਾਡੇ ਨਾਲ ਹੀ, ਸਿੱਖਾਂ ਦੇ ਨਾਲ ਹੀ ਕਿਉਂ ਹੁੰਦਾ? ਸਾਡੇ ਗੁਰੂ ਸਾਹਿਬ ਦੀ ਪੋਥੀਆਂ ਰੋਲੀ ਜਾਂਦੀ, ਅੰਗ ਪਾੜੀ ਜਾਂਦੇ। ਤੁਸੀਂ ਦੇਖੋ ਇਹਨਾਂ ਨੇ ਪੱਗਾਂ ਬੰਦੀਆਂ, ਇਹ ਵੀ ਸਿੱਖਾਂ ਦੇ ਘਰ ਦੇ ਪੋਤੇ ਆ। ਅਸੀਂ ਇਹਨਾਂ ਨੂੰ ਪੁੱਛਦੇ ਹਾਂ, ਤੁਹਾਡੇ ਗੁਰੂ ਨਹੀਂ, ਤੁਹਾਡਾ ਗੁਰੂ ਗ੍ਰੰਥ ਨਹੀਂ, ਇਹ ਵਿਤਕਰਾ ਸਾਡੇ ਨਾਲ ਕਿਉਂ ਕਰਦੇ ਹੋ ਤੁਸੀਂ? ਨੰਬਰ ਆ ਗਿਆ ਬਾਬਾ ਜੀ, ਉੱਥੇ ਬਹਿ ਲਈ ਆਪਾਂ। ਕੀ ਹਰਪ੍ਰੀਤ ਕੀ ਮੰਗ ਲੈ ਕੇ ਬੈਠੇ ਹੋਏ ਹੋ? ਅੱਜ ਇਕੱਲੇ ਆਏ ਹੋ ਅਸੀਂ? ਤੁਸੀਂ? ਦੇਖੋ, ਅਸੀਂ ਇਹ ਕਹਿ ਰਹੇ ਅਫਸਰ ਸਾਹਿਬਾਨ, ਅਸੀਂ ਹੁਣੇ ਚੱਲ ਜਾਂਦੇ ਵਾਪਸ। ਇਹ ਸਾਨੂੰ ਬੰਦਾ ਦੇ ਦੇਣ, ਗ੍ਰਿਫਤਾਰ ਕਰ ਲੈਣ ਜਾਂ ਸਾਡੇ ਹਵਾਲੇ ਕਰ ਦੇਣ, ਅਸੀਂ ਹੁਣੇ ਚੱਲ ਜਾਂਦੇ। ਆਪਾਂ ਸ਼ੌਕ ਹੀ ਨਹੀਂ ਹੈਗਾ। ਮੈਂ ਪਿਛਲੇ 5-6 ਦਿਨ ਦਾ ਕੰਮ ਛੱਡ ਕੇ ਲੱਗਿਆ ਹੋਇਆ, ਮੇਰੀ ਨਿੰਦਰ ਹਰਾਮ ਹੋਈ ਪਈ ਹੈ। ਇਹ ਕਹਿੰਦੇ ਅਸੀਂ ਟਰੇਸ ਕਰ ਰਹੇ। ਅਰੇ ਟਰੇਸ ਕਰਨਾ ਚਾਹੋ ਤੇ ਤੁਸੀਂ 7 ਸਮੁੰਦਰਾਂ ਬਾਹਰੋਂ ਫੜ ਕੇ ਲਿਆਓ। ਪੈਗਾਸਸ ਵਰਗੇ ਸੌਫਟਵੇਅਰ ਯੂਜ਼ ਕਰਦੇ ਆ, ਜਿਹੜੇ ਕਰੋੜ ਰੁਪਏ ਦੇ ਸੌਫਟਵੇਅਰ ਆ। ਬੰਦ ਮੋਬਾਈਲਾਂ 'ਚ ਵੀ ਜਾਸੂਸੀ ਹੋ ਜਾਂਦੀ ਹੈ। ਜੇ ਚਾਹਣ ਤਾਂ ਬੜਾ ਕੁਝ ਕਰ ਸਕਦੇ ਆ, ਮਗਰ ਇਹਨਾਂ ਦੀ ਢਿੱਲੀ ਕਾਰਗੁਜ਼ਾਰੀ ਹੈ। ਮੈਂ ਇੱਕ ਗੱਲ ਕਹਿ ਦੇਵਾਂ, ਜਗਰਾਓਂ ਪੁਲ ਤੇ ਅੱਜ ਮੈਂ ਆਇਆ ਤੇ 9-10 ਵਜੇ ਕਾਲ ਦਿੱਤੀ ਹੈ, ਇਸ ਕਰਕੇ ਥੋੜੇ ਸਿੰਘਾਂ ਨੂੰ ਹੋ ਰਹੀ ਲੇਟ। ਜੇ ਅੱਜ ਕਾਲ ਦੇਤੀ ਤੇ ਇਹ ਪੂਰੇ ਪੰਜਾਬ 'ਚ, ਪੂਰੇ ਇੰਡੀਆ ਪੱਧਰ 'ਚ ਵਿਸ਼ਾਲ ਰੂਪ ਰਹਿ ਸਕਦਾ। ਇਹ ਹੁਣ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ, ਆਪਾਂ ਜਲਦ ਤੋਂ ਜਲਦ ਐਕਟੀਵਿਟੀ ਕਰੀਏ। ਕੱਲ੍ਹ ਵੀ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਹੈ ਕਮਿਸ਼ਨਰ ਸਾਹਿਬ ਦੇ ਨਾਲ, ਤੇ ਉਸ ਤੋਂ ਬਾਅਦ ਉਹਨਾਂ ਕਹਿਣ ਵੀ ਜਲਦ ਗ੍ਰਿਫਤਾਰੀ ਕੀਤੀ ਜਾਊਗੀ ਤੇ ਗ੍ਰਿਫਤਾਰ ਦਾ ਸਵਾਸ਼ਨ ਦਿੱਤਾ ਜਾਂਦਾ ਹੈ ਉਹਨਾਂ ਨੂੰ। ਜਦੋਂ ਡੀਐਸਪੀ ਸਾਹਿਬ ਆਏ ਸੀ, ਅਫਸਰ ਸਾਹਿਬਾਨ ਆਏ ਸਨ, ਦਾਸ ਉੱਥੇ ਹੀ ਸੀਗਾ। ਮੇਰੀ ਗੱਲ ਹੋਈ, ਮੈਂ ਸਾਰੇ ਸਵਾਲ ਜਵਾਬ ਕੀਤੇ ਆ। ਉਹਨਾਂ ਨੇ ਇੱਕੋ ਗੱਲ ਦੱਸੀ ਹੈ, ਸਾਡੀ ਕਾਲਕਾ, ਹਰੀਦੁਆਰ ਸਾਰੀ ਜਗ੍ਹਾ ਟੀਮ ਲੱਗੀ ਹੈ ਤੇ ਭਾਲ ਜਾਰੀ ਹੈ। ਬਸ ਇੱਕੋ ਗੱਲ ਹੈ, ਬਾਰ-ਬਾਰ ਦੱਸ ਰਿਹਾ, ਭਾਲ ਜਾਰੀ ਹੈ, ਟੀਮ ਲੱਗੀ, ਭਾਲ ਜਾਰੀ ਟੀਮ ਨੇ। ਕੀ ਲੱਗਦਾ ਤੁਹਾਨੂੰ ਕਿਉਂ ਨਹੀਂ ਫੜਦੇ ਪਏ? ਕੀ ਇਹ ਜੀ ਮੇਰੀ ਇੱਕ ਗੱਲ ਸੁਣੋ, ਇਹਨਾਂ ਨੂੰ ਦਿੱਤੇ ਹੋਏ ਆ ਗਨਮੈਨ, ਇਹ ਸਰਕਾਰ ਨੇ, ਇਹ ਤੇ ਉੱਤੋਂ ਇਹਨਾਂ ਨੂੰ ਪ੍ਰੈਸ਼ਰ ਆ। ਜਿਹੜੀ ਸਾਹਬ ਜੀ ਗੱਲ ਹੈ, ਇਹ ਜਿਹੜਾ ਕਰ ਰਹੇ ਇਹਨਾਂ ਨੂੰ ਉੱਤੋਂ ਪ੍ਰੈਸ਼ਰ ਆ, ਤਾਂ ਨਹੀਂ ਗ੍ਰਿਫਤਾਰ ਕਰ ਰਹੇ ਆ। ਲੱਗਦਾ ਤੁਹਾਨੂੰ ਅੱਜ ਤੁਸੀਂ ਬੈਠੇ ਹੋ, ਗੱਲਬਾਤ ਹੋਊਗੀ? ਇੱਕ ਮਿੰਟ ਭੈਣ ਜੀ, ਕੌਣ ਹੈ? ਸਿਮਰਤ ਤੁਹਾਡਾ? ਉਹ ਸਿਮਰਤ ਤੇਰੇ ਨਾਲ ਦਾ ਹੀ ਯਾਰ, ਕਰਨਾ ਤੇਰੇ ਨਾਲ ਦਾ ਹੀ ਆ। ਸਰ ਕੀ ਕਹਿਣਾ ਚਾਹੋਗੇ ਤੁਸੀਂ? ਅੱਜ ਜਿਹੜਾ ਲੱਗੀਆਂ ਪੁਲਿਸ ਪਾਰਟੀਆਂ ਲੱਗੀਆਂ, ਰੇਡ ਚੱਲ ਰਹੇ ਆ, ਉਹਨਾਂ 4 ਬੰਦੇ ਅਰੈਸਟ ਕਰ ਲਏ ਆ। ਬਾਕੀ ਕੰਮ ਕਰ ਰਿਹਾ ਪੁਲਿਸ ਆਪਣੇ, ਜਿਹੜਾ ਪੁਲਿਸ ਆਪਣਾ ਕੰਮ ਨਾਲ ਕਰ ਰਹੀ ਆ। ਅਰੈਸਟ ਕਰ ਲਾਂਗੇ, ਨਹੀਂ ਜਾਂਦਾ ਕਿਤੇ। ਹਾਂ, ਹੁਣ ਤੱਕ ਸਾਹਮਣੇ ਕੀ ਕਾਰਵਾਈ ਹੋਈ? ਥਾਣੇ ਉਧਰਲਾ ਥਾਣੇ ਦਾ ਮੋਤੀ ਨਗਰ ਦਾ, ਦੂਜੇ ਥਾਣੇ ਦਾ ਹੈਗਾ ਇਹ ਕੰਮ, ਮੇਰੇ ਥਾਣੇ ਦਾ ਹੈਗਾ। ਪਰ ਫੇਰ ਵੀ ਜ਼ਿਲ੍ਹੇ ਵਾਈਜ਼ ਬਣਾ ਕੇ ਨਾ, ਥਾਣੇ ਵਾਈਜ਼ ਕਮੇਟੀਆਂ ਬਣਾ ਕੇ, ਪੁਲਿਸ ਪਾਰਟੀਆਂ ਬਣਾ ਕੇ ਰੇਡ ਚੱਲ ਰਹੇ ਆ, ਕਰ ਰਹੀ ਹੈ ਪੁਲਿਸ ਆਪਣਾ ਕੰਮ। ਕੀ ਕਹਿ ਰਹੇ? ਦੂਜੀ ਗੱਲ, ਗੁਰੂ ਨਾਨਕ ਸਾਹਿਬ ਸਾਰਿਆਂ ਦੇ ਸਾਂਝੇ ਹੈ। ਇੱਥੇ ਵਾਲਮੀਕੀ ਭਰਾ ਵੀ ਆਪਣੀ ਕਾਲ ਦੇ ਸਕਦਾ ਹੈ, ਹਿੰਦੂ ਭਰਾ ਵੀ ਆਪਣੀ ਕਾਲ ਦੇ ਸਕਦਾ ਹੈ, ਮੁਸਲਮਾਨ ਭਰਾ ਵੀ ਕਾਲ ਦੇ ਸਕਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਸਾਰਿਆਂ ਦੇ ਸਾਂਝੇ ਹੈ। ਇਕੱਲਾ ਐ ਨਹੀਂ ਕਿ ਅਸੀਂ ਸਿੱਖ ਹੀ ਕਾਲ ਦਾਂਗੇ ਤਾਂ ਹੀ ਮੋਰਚਾ ਲੱਗੂਗਾ। ਬਸ ਇਹ ਹੁਣ ਸਾਡੇ ਨਾਲ ਧੱਕਾ ਕਰ ਰਹੇ ਆ, ਕਹਿੰਦੇ ਸਮਰਾਲਾ। ਹਾਂਜੀ ਹਾਂਜੀ, ਨਹੀਂ ਜਥੇਬੰਦੀ ਨਾਲ ਮੈਂ ਕੀ ਗੱਲ ਕਰਾਂ? ਜਥੇਬੰਦੀ ਦਾ ਮੈਂ ਰਵੱਈਆ ਦੇਖ ਹੀ ਰਿਹਾ ਉੱਥੇ। ਕੀ ਕਰਾਂ ਮੈਂ? 4 ਦਿਨਾਂ ਦਾ ਮੈਂ ਉੱਥੇ ਆ, 4 ਰਾਤਾਂ ਮੈਂ ਉੱਥੇ ਕੱਢੀ ਸਮਰਾਲਾ ਚੌਕ, ਤੇ ਕੀ ਮੈਂ ਜਥੇਬੰਦੀ ਨੂੰ ਕਹਾਂ ਜੀ? ਉਹ ਤਾਂ ਕੁਝ ਕਰਦੇ ਨਹੀਂ ਪਏ, ਅੰਦਰ ਬੈਠੇ ਆ। ਤੁਸੀਂ ਬਾਬਾ ਜੀ ਬਾਹਰ ਬੈਠੋ, ਅੰਦਰ ਬਹਿ ਜਾਓ ਭਾਵੇਂ 10 ਸਾਲ, ਇਹਨਾਂ ਨੇ ਕੱਖ ਨਹੀਂ ਕਰਨਾ। ਤੇ ਇਹ ਤਾਂ ਬਾਬਾ ਤੁਹਾਨੂੰ ਵੀ ਪਤਾ, ਜਦੋਂ 25 ਤਰੀਕ ਨੂੰ ਆਪਾਂ ਪਹਿਲਾ ਮੋਰਚਾ ਲਾਇਆ, ਇਹਨਾਂ ਨੇ ਨਾਲ ਹੀ ਐਕਟਿਵ ਹੋਏ ਆ।
ਸਿਮਰ ਵੀਰੇ ਮੈਨੂੰ ਪਤਾ ਤੁਸੀਂ ਪੰਥ ਦਰਦੀ ਹੋ, ਤੁਸੀਂ ਗੱਲ ਸਮਝਦੇ ਹੋ ਮੇਰੀ। ਤੁਹਾਨੂੰ ਹੀ ਪਤਾ ਪ੍ਰਸ਼ਾਸਨ ਤਦੋਂ ਤੱਕ ਐਕਟਿਵ ਨਹੀਂ ਹੋਏਗੀ ਜਦੋਂ ਤੱਕ ਆਪਾਂ ਇਹ ਐਕਸ਼ਨ ਨਹੀਂ ਲੈਂਦੇ ਆ। ਇਹਨਾਂ ਨੂੰ ਹੈਗਾ ਕਿ ਅੰਦਰ ਬੈਠੇ ਲੰਗਰ ਛਕ ਰਹੇ ਆ, ਬਸ ਬੈਠੇ ਆ। ਹਾਂ ਬਾਬਾ ਜੀ ਮੁੱਖ ਦੀ ਗੱਲ ਕਰੋ, ਮੁੱਖ ਦੀ ਗੱਲ। ਇਹਨਾਂ ਨੇ ਇਹ ਗੱਲਾਂ ਤੁਹਾਨੂੰ ਮਿੱਠੀ ਗੋਲੀਆਂ ਛਕਾਈ ਜਾਣੀ ਹੈ। ਨਾ 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 ਬਾਬਾ ਜੀ ਅਸੀਂ ਉਹ ਢਿੱਲੇ ਮੱਠੇ ਨਹੀਂ। ਜੇ ਬਾਣਾ ਪਾਇਆ ਬਚਨ ਦਿੱਤਾ, ਸੂਰਬੀਰ ਬਚਨ ਕੇ ਬਲੀ। ਮੈਂ 1.25 ਲੱਖ ਆ ਤੇ 1.25 ਲੱਖ 'ਚ ਇਕੱਲਾ ਡਟ ਕੇ ਦਿਖਾਇਆ। ਮੈਂ ਕਹਿੰਦਾ ਸ਼ੂਟ ਕਰ ਦੇਣ ਵਾਪਸ, ਤੇ ਬਾਬਾ ਜੀ ਪੈਰ ਨਹੀਂ ਜਾਂਦਾ ਮੇਰਾ। ਇਹ ਬਚਨ ਆ ਮੇਰੇ, ਠੀਕ ਆ। ਤੇ ਬਾਕੀ ਇਹਨਾਂ ਤੋਂ ਸਾਨੂੰ ਬਹੁਤੀ ਉਮੀਦ ਵੀ ਨਹੀਂ। ਤੇ ਮੈਂ ਐਲਾਨ ਵੀ ਕਰਤਾ, ਉੱਥੇ ਪੋਸਟਰ ਤੇ ਕ੍ਰੋਸ ਮਾਰਤਾ। ਜੇ ਸਾਡੇ ਹੱਥ ਚੜ ਗਿਆ ਤੇ ਜਮਾਲਪੁਰ ਚੌਕ 'ਚ ਹੀ ਉਹਨੂੰ ਪੁੱਠੇ ਟੰਗਾਂਗੇ। ਠੀਕ ਹੈ ਜੀ, ਇਹ ਗੱਲ ਕਰ ਲਓ।